Why is China trying to revive a dormant Lal Monihart Air Base just 12 kilometers from India's border? It has raised alarm in New Delhi. Positioned near the strategic Siliguri corridor, this development could pose significantly security challenges for India's northeast. ਚਾਈਨਾ ਲੈਲ ਮੋਨੀਹਾਟ 에ਅਰ ਬੇਸ ਹੈ, ਇਹਨੂੰ ਡਿਵੈਲਪ ਕਰ ਰਿਹਾ। ਬੰਗਲਾਦੇਸ਼ ਨੇ ਉਹਨੂੰ ਐਨਗੇਜ ਕੀਤਾ ਔਰ ਪਾਕਿਸਤਾਨੀ ਐਕਸਪਰਟ ਵੀ ਇਹ ਸਾਰੇ ਦੇ ਵਿੱਚ ਦੇਖੇ ਗਏ। ਪਾਕਿਸਤਾਨ ਬੈਕਸ ਚਾਈਨਾ ਸਟੈਂਸ ਔਨ ਅਰੁਣਾਚਲ ਪ੍ਰਦੇਸ਼ ਐਮਿਡ ਰੀਜਨਲ ਟੈਂਸ਼ਨ। ਅਸੀਂ ਚਾਈਨਾ ਦੀ ਜਿਹੜੀ ਪੋਜੀਸ਼ਨ ਹੈ ਅਰੁਣਾਚਲ ਪ੍ਰਦੇਸ਼, ਜਿਹੜਾ ਕਿ ਜਿਹਨੂੰ ਕਿ ਚੀਨ ਵਾਲੇ ਸਾਊਥ ਤਿੱਬਤ ਕਹਿੰਦੇ ਨੇ, ਅਸੀਂ ਫੁੱਲੀ ਸਪੋਰਟ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਜਿਹੜਾ ਅਰੁਣਾਚਲ ਪ੍ਰਦੇਸ਼ ਹੈ ਇਹ ਚਾਈਨਾ ਦਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਸੈਕੰਡ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੇ ਉੱਤਰ ਪੂਰਬ ਵਿੱਚ ਸਿਲੀਗੁੜੀ ਤੋਂ ਸਿਰਫ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਲਾਲ ਮੋਨੀਹਾਟ 에ਅਰ ਬੇਸ ਨੂੰ ਚੀਨ, ਪਾਕਿਸਤਾਨ ਤੇ ਬੰਗਲਾਦੇਸ਼ ਵੱਲੋਂ ਡਿਵੈਲਪ ਕੀਤਾ ਜਾ ਰਿਹਾ ਹੈ। ਸੋ ਇਸ 에ਅਰ ਬੇਸ ਬੰਗਲਾਦੇਸ਼ ਵਿੱਚ ਸਥਿਤ ਹੈ ਜਿਹੜਾ ਅਤੇ ਸੈਕੰਡ ਵਰਲਡ ਵਾਰ ਵੇਲੇ ਬ੍ਰਿਟਿਸ਼ ਨੇ ਇਸ ਦੀ ਵਰਤੋਂ ਕੀਤੀ ਸੀ ਔਰ ਅਚਾਨਕ ਇਸ 에ਅਰ ਬੇਸ ਨੂੰ ਡਿਵੈਲਪ ਕਰਨ ਤੇ ਭਾਰਤ ਨੂੰ ਵਕਤ ਪਾ ਦਿੱਤਾ ਹੈ। ਔਰ ਕਿਉਂਕਿ ਇਸ ਨਾਲ ਕਿਸੇ ਵੇਲੇ ਵੀ ਸਿਲੀਗੁੜੀ ਨੂੰ, ਜਿਸ ਨੂੰ ਚਿਕਨ ਨੈਕ ਕਿਹਾ ਜਾਂਦਾ ਹੈ, ਭਾਰਤ ਤੋਂ ਵੱਖ ਕੀਤਾ ਜਾ ਸਕਦਾ ਹੈ ਔਰ ਜਿਸ ਨਾਲ ਭਾਰਤ ਦੇ ਉੱਤਰ ਪੂਰਬ ਦੀਆਂ 8 ਸਟੇਟਾਂ ਨਾਲ ਕਨੈਕਸ਼ਨ ਜਿਹੜਾ ਬਿਲਕੁਲ ਕੱਟਿਆ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਚਾਈਨਾ ਦੀ ਜਦੋਂ ਅਸੀਂ ਹਿਸਟਰੀ ਵੱਲ ਵੀ ਦੇਖਦੇ ਹਾਂ ਔਰ ਮੇਰੇ ਮਿੱਤਰ ਮਿਸਟਰ ਸ਼ੇਖ 18 ਸਾਲ ਸਾਡੇ ਨਾਲ ਉਹਨਾਂ ਦੀਆਂ ਸਾਂਝਾਂ ਰਹੀਆਂ, ਹੁਣ ਇਸ ਦੁਨੀਆ 'ਚ ਨਹੀਂ ਨੇ। ਉਹਨਾਂ ਦੇ ਫਾਦਰ ਤਾਜੁਦੀਨ ਉਹਨਾਂ ਦਾ ਨਾਂ ਸੀ ਔਰ ਉਹਨਾਂ ਨੇ ਜਦੋਂ ਚਾਈਨਾ ਮਾਓ ਜ਼ੇਤੁੰਗ ਨੇ ਔਰ ਚੌ ਐਨ ਲਾਈ ਨੇ ਆਪਣੇ ਰੈਵੋਲੂਸ਼ਨ ਤੋਂ ਬਾਅਦ ਆਪਣਾ ਸਿੱਕਾ ਜਮਾਇਆ 1948 ਦੇ ਵਿੱਚ, ਉਦੋਂ ਕੈਪੀਟਲ ਨੈਨਕਿੰਗ ਸੀ। ਸੋ ਸ਼ੇਖ ਸਾਹਿਬ ਦੱਸਦੇ ਸੀ ਕਿ ਉਹਨਾਂ ਦੇ ਫਾਦਰ ਤਾਜੁਦੀਨ ਜਿਹੜੇ ਨੇ, ਉਹਨਾਂ ਨੇ ਹੀ ਬਾਕੀ ਜਿਹੜਾ ਉੱਥੇ ਪਹਿਲਾ ਪਾਕਿਸਤਾਨ ਦਾ ਜਿਹੜਾ ਉਹਨਾਂ ਦਾ ਡਿਪਲੋਮੈਟਿਕ ਆਫਿਸ ਹੈ ਉਹ ਖੋਲ੍ਹਿਆ ਸੀ। ਉਸ ਦੇ ਇੰਚਾਰਜ ਸੀ ਜਾਂ ਸਬ ਇੰਚਾਰਜ ਸੀ ਤਾਜੁਦੀਨ ਕਰਕੇ। ਔਰ ਜਿਵੇਂ ਸ਼ੇਖ ਸਾਹਿਬ ਦੇ ਮਾਤਾ ਜੀ ਬਹੁਤ ਬਚਪਨ ਦੇ ਵਿੱਚ ਹੀ ਚੜ੍ਹਾਈ ਕਰ ਗਏ ਸੀ ਤੇ ਉਹ ਕਹਿਣ ਲੱਗੇ ਵੀ ਮੇਰੇ ਫਾਦਰ ਚਾਈਨੀਜ਼ ਵੀ ਬਹੁਤ ਵਧੀਆ ਬੋਲਦੇ ਸੀ ਔਰ ਫਿਰ ਉਹਨਾਂ ਦੀ ਜਿਹੜੀ ਸਟੈਪ ਮਦਰ ਸੀ ਉਹ ਵੀ ਚਾਈਨੀਜ਼ ਲੇਡੀ ਸੀ। ਸੋ ਜਿੰਨਾ ਕੁ ਬਾਅਦ ਦੇ ਵਿੱਚ ਜਿੰਨਾ ਕੁ ਅਸੀਂ ਪੜ੍ਹਿਆ ਜਾਂ ਦੂਜਾ, ਪਰ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਸ਼ੇਖ ਸਾਹਿਬ ਦੇ ਸਾਥ 'ਚੋਂ ਸਾਨੂੰ ਚਾਈਨਾ ਬਾਰੇ ਜਾਂ ਉਹਨਾਂ ਦੇ ਲੋਕਾਂ ਬਾਰੇ, ਜਿਵੇਂ ਉਹਨਾਂ ਨੇ ਕਹਿਣਾ ਵੀ ਦੇਖੋ ਭਾਵੇਂ ਹਰ ਚੀਜ਼ ਉਹ ਜਿਹੜੀ ਉੱਡਦੀ ਹੈ ਹਵਾ 'ਚ, ਜ਼ਮੀਨ 'ਤੇ ਦੌੜਦੀ ਹੈ, ਪਾਣੀ 'ਚ ਤੈਰਦੀ ਹੈ, ਉਹ ਟੇਬਲ 'ਤੇ ਲੈ ਆਉਂਦੇ ਨੇ, ਪਰ ਉਹਨਾਂ ਨੂੰ ਦਹੀਂ ਚੰਗਾ ਨਹੀਂ ਲੱਗਦਾ। ਦਹੀਂ ਖਾਣ ਵੇਲੇ ਉਹ ਨੱਕ ਫੜ ਲੈਂਦੇ ਨੇ, ਦਹੀਂ 'ਚ ਉਹਨਾਂ ਨੂੰ ਮੁਸ਼ਕ ਆਉਂਦੀ ਹੈ। ਇਸੇ ਤਰ੍ਹਾਂ ਜਿਵੇਂ ਬੇਸ਼ੱਕ ਮਾਓ ਜ਼ੇਤੁੰਗ ਜਾਂ ਦੂਸਰੇ ਦੇ ਥੱਲੇ ਜਿਹੜੇ ਨੇ ਉਹਨਾਂ ਦੀ ਵਿਚਾਰਧਾਰਾ ਕਮਿਊਨਿਸਟ ਵਿਚਾਰਧਾਰਾ ਹੋਈ, ਲੇਕਿਨ ਉਹਨਾਂ ਦੀ ਸਿਵਲਾਈਜੇਸ਼ਨ ਦੇ ਵਿੱਚ, ਉਹਨਾਂ ਦੀ ਸੱਭਿਅਤਾ ਦੇ ਵਿੱਚ ਕਨਫਿਊਸ਼ੀਅਸ ਔਰ ਜਿਹੜੇ ਪੁਰਾਣੇ ਸਿਆਣੇ ਲੋਕ ਨੇ ਉਹਨਾਂ ਦੀ ਵਿਜ਼ਡਮ ਉਹ ਪ੍ਰਵੇਲ ਕਰਦੀ ਹੈ। ਉਹ ਇੱਕ ਆਪਣੇ ਆਪ ਦੇ ਵਿੱਚ ਅਣਲਿਖਤ ਪਾਰਟ ਹੈ ਜਿਹੜਾ ਉਹਨਾਂ ਦੇ, ਜਿਹਦੇ 'ਚੋਂ ਓਬੀਡੀਐਂਸ ਇੱਕ ਬਹੁਤ ਵੱਡੀ, ਉਹਨਾਂ ਨੇ ਕਿਹਾ ਜੇ ਵੀ ਚੀਨਾ ਜਿਹੜਾ ਹੈ ਉਹ ਅਥਾਰਟੀ ਨੂੰ ਝੁਕਦਾ ਹੈ, ਓਬੀਡੀਐਂਸ ਹੈ, ਕਿਉਂਕਿ ਇਹ ਉਹਨਾਂ ਦੇ ਸੰਸਕਾਰਾਂ ਦਾ ਜਾਂ ਦੂਸਰੇ ਦਾ ਜਿਹੜਾ ਹਿੱਸਾ ਹੈ। ਔਰ ਇਸੇ ਤਰ੍ਹਾਂ ਜਦੋਂ ਉਹਨਾਂ ਨੇ ਕਿਹਾ ਵੀ ਉਹ ਆਪਣੇ ਆਪ ਨੂੰ ਮਿਡਲ ਕਿੰਗਡਮ ਕਹਿੰਦੇ ਨੇ, ਹੁਣ ਮਿਡਲ ਕਿੰਗਡਮ ਦਾ ਮਤਲਬ ਇਹ ਹੈ ਕਿ ਬਿਟਵੀਨ ਦਾ ਹੈਵਨ ਐਂਡ ਦਾ ਅਰਥ ਜਿਹੜੀ ਹੈ ਉਹਨਾਂ ਦੀ ਹੋਂਦ ਹੈ। ਬਾਕੀ ਉਹਨਾਂ ਦੀ ਜ਼ਬਾਨ ਜਿਹੜੀ ਉਹਨਾਂ ਦਾ ਐਲਫਾਬੈਟ ਹੈ ਉਹ ਕੋਈ ਲਫ਼ਜ਼ ਨਹੀਂ ਨੇ। 3000 ਕੇ ਤੋਂ ਵੀ ਜ਼ਿਆਦਾ ਕਿੰਨੇ ਇਮੇਜਿਸ ਨੇ, ਇਮੇਜਿਸ ਦੇ ਨਾਲ ਔਰ ਕਿੰਨੀਆਂ ਕਾਢਾਂ ਉਹਨਾਂ ਨੇ ਹਿਸਟਰੀ ਦੇ ਵਿੱਚ। ਚਾਈਨੀਜ਼ ਸਿਵਲਾਈਜੇਸ਼ਨ 5000 ਸਾਲ ਪੁਰਾਣੀ, ਪੇਪਰ ਉਹਨਾਂ ਨੇ ਕੱਢਿਆ, ਪ੍ਰਿੰਟਿੰਗ ਪ੍ਰੈਸ ਉਹਨਾਂ ਨੇ ਕੱਢਿਆ, ਸਮੁੰਦਰਾਂ 'ਚ ਕੰਪੈਸ ਉਹਨਾਂ ਨੇ ਕੱਢੀ, ਗਨ ਪਾਊਡਰ ਉੱਥੋਂ ਚੰਗੇਜ਼ ਖਾਨ ਲੈ ਕੇ ਆਇਆ ਔਰ ਦੂਸਰਾ ਔਰ ਬਾਰਿੰਗ ਇਹ ਜਿਹੜੀ ਸੈਂਚੁਰੀ ਆਫ ਸ਼ੇਮ ਜਿਹੜੀ 19ਵੀਂ ਸਦੀ ਔਰ 20ਵੀਂ ਸਦੀ ਦਾ ਇੱਕ ਹਿੱਸਾ ਹੈ, ਉਸ ਨੂੰ ਛੱਡ ਕੇ ਜਿਹੜੀ ਚਾਈਨੀਜ਼ ਤੁਸੀਂ ਉਹਨਾਂ ਦੀਆਂ ਡਾਇਨੈਸਟੀਜ਼ ਦੇਖੋ, ਸੁੰਗ ਡਾਇਨੈਸਟੀ ਤੋਂ ਲੈ ਕੇ ਦੂਸਰੇ ਤੀਸਰੇ, ਪੋਲਟਰੀ, ਹੁਣ ਉਹ ਜਿਹੜੀ ਉਹ ਮਿੱਟੀ ਹੈ, ਕਲੇ ਹੈ ਉਹਨਾਂ ਦੀ, ਚਾਈਨੀਜ਼ ਕਲੇ ਉਹਨੂੰ ਕਹਿੰਦੇ ਨੇ, ਕਿਸ ਕਿਸਮ ਦੀਆਂ ਪਿਰਚ ਪਿਆਲੀਆਂ, ਉਹਨਾਂ ਦਾ ਆਰਟ, ਉਹਨਾਂ ਦਾ ਪ੍ਰਾਈਡ ਔਰ ਆਪਣੀ ਕਿਸਮ ਦਾ
ਔਰ ਸੁਭਾਅ ਕਰਕੇ ਜਾਂ ਹੁਣ ਚਾਈਨੀਜ਼ ਹਾਲਾਂ ਇਹ ਜਦੋਂ ਕੋਲੰਬਸ ਦਾ ਅਮਰੀਕਾ ਲੱਭਣ ਦੀ ਗੱਲ ਹੁੰਦੀ ਹੈ, ਇਸ ਨੂੰ ਵੀ ਇੱਕ ਅਕਾਊਂਟ ਡਿਸਪਿਊਟ ਕਰਦਾ ਕਿ ਉਸ ਤੋਂ ਪਹਿਲਾਂ ਇੱਕ ਚਾਈਨੀਜ਼ ਜਿਹੜਾ ਨੇਵਲ ਕਮਾਂਡਰ ਸੀ ਉਸਨੇ ਅਮਰੀਕਨ ਸ਼ੋਰਸ ਨੂੰ ਲੱਭਿਆ ਸੀ, ਪਰ ਇਹ ਇੱਕ ਵੱਖਰੀ ਡਿਬੇਟ ਹੈ, ਉਹਦੇ 'ਚ ਮੈਂ ਨਹੀਂ ਜਾਵਾਂਗਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਚਾਈਨਾ ਦਾ ਓਵਰਆਲ ਪਾਰਟ ਐਕਸਪੈਂਸ਼ਨਿਸਟ ਨਹੀਂ ਨੇ। ਚਾਈਨਾ ਦਾ ਇਹ ਨਹੀਂ ਹੈ ਹੁਣ ਜਿਵੇਂ ਅਸੀਂ ਯੂਰਪ 'ਚੋਂ ਕਿਤੇ ਨੈਪੋਲੀਅਨ ਬੋਨਾਪਾਰਟ ਦੇਖਦੇ ਹਾਂ, ਕਿਤੇ ਜਿਹੜਾ ਉਹ 2500 ਸਾਲ ਪਹਿਲਾਂ ਸਿਕੰਦਰ ਦੇਖਦੇ ਹਾਂ, ਅਲੈਗਜ਼ੈਂਡਰ, ਜਾਂ ਪਰਸ਼ੀਆ ਜਾਂ ਅਰੇਬੀਅਨ ਜਿਹੜਾ ਆਟੋਮੈਨ ਐਮਪਾਇਰ। ਚਾਈਨੀਜ਼ ਆਪਣੇ ਉਸ ਖਿੱਤੇ ਨੂੰ ਉਹ ਰੱਖਦੇ ਨੇ ਔਰ ਇਸ ਗੱਲ ਨੂੰ ਯਕੀਨੀ ਉਹ ਚਾਈਨੀਜ਼ ਜਿਹੜੇ ਨੇ ਦੁਨੀਆ ਫਤਹ ਕਰਨ ਨਹੀਂ ਨਿਕਲੇ ਕਦੇ ਵੀ। ਹਾਂ, ਇਹ ਜ਼ਰੂਰ ਹੈ ਵੀ ਜਿਹੜੀਆਂ ਨੇਬਰਿੰਗ ਸਟੇਟਸ ਜਾਂ ਦੂਜੀਆਂ ਨੇ ਜਿਨ੍ਹਾਂ ਨੂੰ ਇੰਡੀਪੈਂਡੈਂਸ ਵੀ ਜਿਵੇਂ ਹੁਣ ਅੰਗਰੇਜ਼ੀ ਦਾ ਲਫ਼ਜ਼ ਕਾਊਟਾਊ ਹੈ, ਕਾਊਟਾਊ ਚਾਈਨੀਜ਼ ਮੈਂਡਰਿਨ ਜ਼ਬਾਨ 'ਚੋਂ ਆਇਆ। ਹੁਣ ਹੁੰਦਾ ਕੀ ਸੀ ਕਿ ਵੀ ਇਹ ਦੱਸਣ ਦੇ ਲਈ ਕਿ ਵੀ ਜਿਹੜਾ ਵੀ ਫੋਰਨ ਐਂਬੈਸਡਰ ਜਾਂ ਦੂਜਾ ਆਇਆ ਉਹਨੇ ਗੋਡੇ ਟੇਕੇ ਨੇ, ਉਹ ਆਪਣਾ ਗੋਡਿਆਂ ਦੇ ਪਰਨੇ ਬਾਦਸ਼ਾਹ ਦੇ ਸਾਹਮਣੇ ਪੇਸ਼ ਹੁੰਦਾ ਸੀ ਆਪਣਾ ਜਦੋਂ ਪਹਿਲੇ ਕ੍ਰੈਡੈਂਸ਼ੀਅਲਸ ਦੇਣੇ ਨੇ, ਤਾਂ ਉਹਨੂੰ ਉਹ ਤੋਹਫੇ ਦੇ ਕੇ ਭੇਜਦੇ ਸੀ ਕਿ ਬਈ ਠੀਕ ਹੈ। ਸੋ ਇਹ ਕਾਊਟਾਊ ਟਰਮ ਵੀ ਕਿ ਵੀ ਗੋਡੇ ਲਵਾਣੇ, ਸਾਡੇ ਵੀ ਕਹਿੰਦੇ ਨੇ ਵੀ ਇੱਕ ਵਾਰੀ ਤਾਂ ਗੋਡਾ ਲਵਾਉਣਾ ਹੀ ਹੈ ਨਾ। ਸੋ ਇਸ ਕਿਸਮ ਦਾ ਉਹਨਾਂ ਦਾ ਪਾਰਟ। ਹਾਂ, ਜਦੋਂ ਚਾਈਨਾ ਨੂੰ ਇਸ ਕਿਸਮ ਦਾ ਵੰਗਾਰਿਆ ਜਾਇਆ, ਹੁਣ ਉੱਥੇ ਉਹਨਾਂ ਨੇ ਨਾ ਉਹ ਚਰਚ ਬਣਨ ਦੇਣ, ਨਾ ਮੰਦਰ ਬਣਨ ਦੇਣ, ਨਾ ਜੋ ਮੁਸਲਮਾਨਾਂ ਦੇ ਨਾਲ ਵੀ ਕਰਦੇ ਨੇ ਉਹਨੂੰ ਅਸੀਂ ਕੰਡੈਮ ਹੀ ਕਰਦੇ ਹਾਂ, ਜੋ ਸਿੰਗਕਿਆਂਗ ਜਾਂ ਦੂਜੇ 'ਚ। ਲੇਕਿਨ ਕਿਉਂਕਿ ਉਹਨਾਂ ਨੇ ਦੇਖਿਆ ਵੀ ਕਿਵੇਂ ਕ੍ਰਿਸਚੈਨਿਟੀ ਦਾ ਸਹਾਰਾ ਲੈ ਕੇ ਜਾਂ ਦੂਜੇ ਜਿਹੜੀ ਸੈਂਚੁਰੀ ਆਫ ਸ਼ੇਮ ਜਿਹਨੂੰ ਉਹ ਕਹਿੰਦੇ ਨੇ, ਇਸ ਲਈ ਉਹਨਾਂ ਨੂੰ ਜਦੋਂ ਵੀ ਇਸ ਗੱਲ ਦਾ ਕਿਤੇ ਵੀ ਸ਼ੱਕ ਸ਼ੁਬਾ ਹੋ ਜਾਏ ਕਿ ਵੀ ਇਹ ਜਿਹੜੇ ਨੇ ਉਹ ਫੋਰਨ ਹੱਥਾਂ 'ਚ ਖੇਡ ਰਹੇ ਨੇ, ਉਹ ਫਿਰ ਜ਼ਾਲਮਾਨਾ ਅੰਦਾਜ਼ ਦੇ ਵਿੱਚ ਪੇਸ਼ ਆਉਂਦੇ ਨੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਦੋਂ ਇਹ ਪੋਲਰਾਈਜੇਸ਼ਨ ਸ਼ੁਰੂ ਹੋਈ ਜਾਂ ਚਾਈਨਾ ਜਿਹੜਾ ਉਹ ਐਜ਼ ਏ ਮਿਲਟਰੀ ਔਰ ਇਕਨੋਮਿਕਲ ਪਾਵਰ ਖੜਾ ਹੋਣਾ ਸ਼ੁਰੂ ਹੋਇਆ ਇੱਕ ਸਟੇਜ ਦੇ ਉੱਤੇ, ਤਾਂ ਟੋਟਲੀ ਕੱਟ ਆਫ ਸੀ ਦੁਨੀਆ ਤੋਂ। 1948 ਤੋਂ ਬਾਅਦ ਕਿੰਨੀ ਦੇਰ ਪਤਾ ਹੀ ਨਹੀਂ, ਨਿਕਸਨ ਦੇ ਵੇਲੇ ਪਾਕਿਸਤਾਨ ਦੇ ਜ਼ੁਲਫਿਕਾਰ ਅਲੀ ਭੁੱਟੋ ਦੀ ਮਦਦ ਨਾਲ ਆਊਟਰੀਚ ਹੋਇਆ ਔਰ ਚਾਈਨਾ ਨੂੰ ਰੈਕਗਨਾਈਜ਼ ਕੀਤਾ, UN ਸਿਕਿਉਰਿਟੀ ਕਾਉਂਸਲ 'ਚ ਲਿਆਂਦਾ ਗਿਆ। ਚਿਆਂਗ ਕਾਈ ਸ਼ੇਕ ਦਾ ਤਾਈਵਾਨ, ਜਿਹਨੂੰ ਚਾਈਨਾ ਕਿਸੇ ਵੇਲੇ ਵੀ ਜਿਹੜਾ ਹੜੱਪ ਸਕਦਾ ਵਾਪਸ, ਉਹ ਸਾਰੇ ਨੂੰ ਉਹਨਾਂ ਨੇ ਬਾਹਰ ਕੱਢਿਆ, ਜਿਹੜਾ ਸਿਕਿਉਰਿਟੀ ਕਾਉਂਸਲ ਚਾਈਨਾ ਆਇਆ। ਔਰ ਇਵੇਂ ਜਿਹੜਾ ਔਰ ਚਾਈਨਾ ਦੀ ਇਹ ਪਹਿਲੀ ਕੰਡੀਸ਼ਨ ਸੀ ਕਿ ਵੀ ਇਹ ਤਾਈਵਾਨ ਨੂੰ ਤੁਸੀਂ ਕੋਈ ਮਾਨਤਾ ਨਹੀਂ ਦਿਓਗੇ ਔਰ ਤਿੱਬਤ ਦੇ ਉੱਤੇ ਸਾਡੀ ਮੁਕੰਮਲ ਸੋਵਰਨਿਟੀ। ਉਹ ਅਮਰੀਕਾ ਨੇ ਵੀ ਮੰਨਿਆ ਹੋਇਆ, ਇੰਡੀਆ ਨੇ ਵੀ ਵਾਜਪਾਈ ਦੇ ਵੇਲੇ ਮੰਨਿਆ ਹੋਇਆ ਕਿ ਭਾਈ ਅਸੀਂ ਇਸ ਦੀ ਪੂਰੀ ਸੋਵਰਨਿਟੀ ਮੰਨਦੇ। ਹੁਣ ਇਹ ਬੈਕਗਰਾਊਂਡ ਇਸ ਲਈ ਜ਼ਰੂਰੀ ਹੈ ਕਿ ਜਦੋਂ ਹੁਣ ਨਵੇਂ ਦੁਸ਼ਮਣ ਤੈਅ ਹੋਏ ਵੈਸਟਰਨ ਪਾਵਰਸ ਦੇ ਇਨ ਜਨਰਲ ਔਰ ਅਮਰੀਕਾ ਦੇ ਇਨ ਪਾਰਟਿਕੂਲਰ, ਸੋ ਚਾਈਨਾ ਦਾ ਮਿਲਟਰੀ ਔਰ ਇਕਨੋਮਿਕਲ ਮਾਈਟ ਇੱਕ ਵੱਡਾ ਖਤਰਾ ਉਹਨਾਂ ਦੀ। ਅਮਰੀਕਾ ਦੀ ਇਕਨੋਮੀ 29 ਟ੍ਰਿਲੀਅਨ ਡਾਲਰ ਦੇ ਨੇੜੇ ਤੇੜੇ ਆ, ਚਾਈਨੀਜ਼ 23-24 ਦੇ ਨੇੜੇ ਪਹੁੰਚ ਗਏ। ਪ੍ਰੋਡਕਸ਼ਨ ਦੁਨੀਆ ਦੀ ਜਿਹੜੀ ਹੈ ਉਹ ਵੱਡੀ ਮਾਤਰਾ 'ਚ ਉੱਥੋਂ ਹੀ ਜਿਹੜਾ ਔਰ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਆਲਮੋਸਟ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ 130 ਤੋਂ 140 ਮੁਲਕਾਂ ਨੇ ਉਹਦੇ 'ਤੇ ਦਸਤਖਤ ਕੀਤੇ ਹੋਏ ਨੇ। ਸੋ ਉਸ ਸਾਰੇ 'ਚ ਫਿਰ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਕੁਆਡ, ਜਿਹਨੂੰ ਚਾਈਨਾ ਨੇ ਵੀ ਔਰ ਰਸ਼ੀਆ ਨੇ ਵੀ ਏਸ਼ੀਆਜ਼ ਨੈਟੋ ਕਿਹਾ, ਜਿਹਦੇ 'ਚ ਇੰਡੀਆ ਬੜਾ ਖੁਸ਼ੀ ਦਾਖਲ ਹੋਇਆ, ਆਸਟ੍ਰੇਲੀਆ ਦੇ ਨਾਲ ਔਰ ਜਾਪਾਨ ਦੇ ਨਾਲ ਔਰ ਜ਼ਾਹਰ ਹੈ ਅਮਰੀਕਾ ਦੇ ਨਾਲ। ਹਾਲਾਂਕਿ ਬਾਅਦ 'ਚ ਉਹਨਾਂ ਨੂੰ ਇੰਡੀਆ ਨੂੰ ਪਾਸੇ ਰੱਖ ਕੇ ਫਿਰ ਆਕਸ ਬਣਾਇਆ, ਜਿਹਦੇ 'ਚ ਆਸਟ੍ਰੇਲੀਆ, UK ਔਰ US ਸੀ। ਸੋ ਚਾਈਨਾ ਨੇ ਰਿਪੀਟਡਲੀ ਇੰਡੀਆ ਨੂੰ ਵਾਰਨ ਵੀ ਕੀਤਾ ਟਾਈਮ ਟੂ ਟਾਈਮ। 62 ਵੇਲੇ ਵੀ ਉਹ ਵੀ ਨਹਿਰੂ ਦੀ ਦਿਲਵਦੀ ਸੀ, ਜਿਹਨੂੰ ਚੀਨ ਨੇ ਉਹਦਾ ਮੂੰਹ ਮੋੜਿਆ, ਜਿਹੜਾ ਮੂੰਹ ਭੰਨਿਆ। ਉਹਨਾਂ ਨੇ ਕਿਹਾ ਸੀ ਕਿ ਵੀ ਸੈਟਲ ਕਰ ਲਓ, ਇਹ ਜਿਹੜੀ ਅੰਗਰੇਜ਼ਾਂ ਨੇ ਮੈਕਮੋਹਨ ਲਾਈਨ ਖਿੱਚੀ ਹੋਈ ਹੈ ਇਹਨੂੰ ਅਸੀਂ ਉਦੋਂ ਵੀ ਨਹੀਂ ਸੀ ਮੰਨਿਆ, ਭਾਵੇਂ ਗੁਲਾਮੀ ਦੀ ਹਾਲਤ ਵਾਂਗ ਹੀ ਉਹਨਾਂ ਦੇ ਐਂਪਰਰ ਸੀ। ਉਹਨਾਂ ਨੇ ਕਿਹਾ ਅਸੀਂ ਨਹੀਂ ਮੰਨਦੇ। ਪਰ ਨਹਿਰੂ ਜਿਹਨੇ ਗੋਆ ਲਿਆ ਸੀ, ਹੈਦਰਾਬਾਦ ਪਹਿਲਾਂ ਲੈ ਲਿਆ ਸੀ, ਉਹ ਸਮਝਦੇ ਸੀ ਅਸੀਂ ਬਹੁਤ ਵੱਡੀ ਫੌਜ ਆ, ਉਹਨੂੰ ਚੁੱਕ ਕੇ ਉਹ ਮਾਰਿਆ ਚਾਈਨਾ ਨੇ ਔਰ ਆਪਣੀ ਮਰਜ਼ੀ ਨਾਲ ਹੀ ਉਹਨਾਂ ਨੇ ਸੀਜ਼ ਫਾਇਰ ਕੀਤਾ। ਫਿਰ ਇਹਨਾਂ ਨੇ ਜਦੋਂ ਮੋਦੀ ਦੇ ਨਾਲ ਜਾਂ ਦੂਜੇ ਵੀ ਉਹ ਪੀਂਘਾਂ ਪੂੰਘਾਂ ਝੂਟੀਆਂ ਇੱਧਰ ਉੱਧਰ ਆਇਆ, ਸ਼ੀ ਜਿਨਪਿੰਗ ਉਹਨੇ ਕਿਹਾ ਕਿ ਬਈ ਥੋੜਾ ਆਪਣਾ ਕਰੋ, ਇਹਨੂੰ ਨਿਬੇੜੋ ਇਸ ਸਾਰੇ ਨੂੰ। ਔਰ ਇਹਨਾਂ ਨੇ ਕਿਤੇ ਕੁਆਡ 'ਚ ਵੜ ਗਏ, ਕਿਤੇ ਕੋਈ ਹੋਰ ਕਰ ਲਿਆ। ਫਿਰ ਅਸੀਂ ਉਧਰ ਕੋਵਿਡ ਆਇਆ ਹੋਇਆ ਸੀ ਤੇ ਉਧਰ ਅਪ੍ਰੈਲ ਤੋਂ ਜੂਨ 2020 ਦੇ ਵਿਚਾਲੇ ਗਲਵਾਨ ਵੈਲੀ ਦੇ ਵਿੱਚ ਚਾਈਨਾ ਨੇ ਥੱਪੜਾਂ ਦੇ ਨਾਲ, ਮੁੱਕਿਆਂ ਨਾਲ ਤੇ ਸੋਟੀਆਂ ਦੇ ਨਾਲ ਇਹਨਾਂ ਦੇ 20 ਮਾਰ ਕੇ ਜਿਹੜਾ ਕੋਈ ਗੋਲੀ ਨਹੀਂ ਚਲਾਈ।
ਔਰ ਇਹਨਾਂ ਨੂੰ ਦੱਸਦਾ। ਔਰ ਜੇ ਇਹਨਾਂ ਦੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਬਿਆਨ ਦੇਖੋ ਤੇ ਉਹ 3000 ਤੋਂ 4000 ਸਕੁਅਰ ਕਿਲੋਮੀਟਰ ਟੈਰੀਟਰੀ ਉਹ ਗਲਵਾਨ ਵੈਲੀ ਏਰੀਆ 'ਚ ਹੋਏ, ਡੈਪਸਾਂਗ ਹੋਏ, ਡੈਪਚੌਂਗ ਹੋਏ, ਉਹ ਇੰਡੀਆ ਦੀ ਚੀਨ ਨੇ ਖੋਈ ਹੈ। ਔਰ ਉਹਨਾਂ ਦੇ ਜਿਹੜੇ ਪੈਟਰੋਲਿੰਗ ਪੁਆਇੰਟ ਨੇ ਉਹ ਅੱਗੇ ਤੋਂ ਅੱਗੇ ਆਉਂਦੇ ਚਲੇ ਗਏ। ਹੁਣ ਇਸ ਸਾਰੇ 'ਚ ਕਿਉਂਕਿ ਮੋਦੀ ਐਂਡ ਕੰਪਨੀ ਨੇ ਟੋਟਲੀ ਜਿਹੜਾ ਉਹ ਅਮਰੀਕਾ ਦੇ ਅਲਾਇੰਸ 'ਚ ਸ਼ਾਮਲ ਹੋਣ ਦਾ ਇੰਡੋ ਪੈਸੀਫਿਕ ਕਹਿਣ ਲੱਗ ਗਏ। ਉੱਤੇ ਵੀ ਚਾਈਨਾ ਨੇ ਇਤਰਾਜ਼ ਕੀਤਾ ਵੀ ਏਸ਼ੀਆ ਪੈਸੀਫਿਕ ਹੈ, ਇੰਡੋ ਪੈਸੀਫਿਕ ਕਿੱਥੋਂ ਬਣ ਗਿਆ ਹੈ। ਵੀ ਉਸ ਸਾਰੇ ਨੂੰ ਉਹਨਾਂ ਨੂੰ ਚਮੜਾਉਣ ਦੀ ਲਾਈਨ। ਔਰ ਦੂਸਰਾ ਉਹਦਾ ਨਤੀਜਾ ਹੈ ਵੀ ਚਾਈਨਾ ਔਰ ਕਸ਼ਮੀਰ ਦਾ ਜ਼ਿਕਰ ਅਸੀਂ ਕੀਤਾ 5 ਅਗਸਤ 2019 ਨੂੰ ਜਦੋਂ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਉੱਥੇ ਬਹਿ ਗਏ, ਉਦੋਂ ਚਾਈਨਾ ਨੇ ਪਾਕਿਸਤਾਨ ਦੇ ਨਾਲ ਫਿਰ ਇੱਕ ਸਟੈਪ ਅੱਗੇ ਜਾ ਕੇ ਨਾ ਸਿਰਫ ਜੋ ਚੱਲ ਰਹੀ ਉਹਨਾਂ ਦੀ ਦੋਸਤੀ ਸੀ ਮਿਲੀਟੈਰਲੀ, ਫਿਰ ਜਿਵੇਂ ਉਹਨਾਂ ਦੇ ਨਿਊਟਰਲ ਐਕਸਪਰਟ ਇਹ ਕਹਿਣਗੇ ਕਿ ਹੁਣ ਜਦੋਂ ਵੀ ਇੰਡੀਆ ਦਾ ਕੋਈ ਕਨਫਲਿਕਟ ਹੋਏਗਾ ਉਹ ਇਕੱਲਾ ਪਾਕਿਸਤਾਨ ਨਾਲ ਲੜਾਈ ਨਹੀਂ ਹੈ, ਉਹ ਚਾਈਨਾ ਔਰ ਪਾਕਿਸਤਾਨ ਦੋਨਾਂ ਨਾਲ ਹੋਏਗੀ। ਔਰ ਇਹ ਜੋ ਕੁਛ 8, 9, 10 ਮਈ ਨੂੰ ਹੋਇਆ ਇਹ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਉਹਦੇ 'ਚ ਚਾਈਨੀਜ਼ ਵੈਪਨਰੀ ਹੋਏ, ਉਹਨਾਂ ਦੀ ਐਕਸਪਰਟੀਜ਼ ਹੋਏ, ਉਹਨਾਂ ਦੀਆਂ ਮਿਸਲਸ ਹੋਣ ਔਰ ਉਸ ਸਾਰੇ ਨੇ ਆਪਣਾ ਜਲਵਾ ਦਿਖਾਇਆ। ਬਿਲਕੁਲ। ਹੁਣ ਇਸ ਸਾਰੇ 'ਚ ਚਾਈਨੀਜ਼ ਜਿੱਥੇ ਉਹ ਪ੍ਰੀਐਂਪਟ ਕਰਨ 'ਚ ਯਕੀਨ ਰੱਖਦੇ ਨੇ, ਬਿਆਨਬਾਜ਼ੀਆਂ ਬਹੁਤੀਆਂ ਨਹੀਂ ਕਰਦੇ, ਉਹ ਐਕਸ਼ਨ ਕਰਦੇ ਨੇ। ਹੁਣ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਦੇਖਿਆ ਵੀ ਇੰਡੀਆ ਨੇ ਅਲਟੀਮੇਟਲੀ, ਜਿਹਨੂੰ ਬਾਰ-ਬਾਰ ਅਮਰੀਕਨ ਕਹਿੰਦੇ ਸੀ ਉਹਨਾਂ ਦੇ ਇਨਸਾਈਡਰ ਕਿ ਜੀ ਇੰਡੀਆ ਇਜ਼ ਐਜ਼ ਏ ਬੁਲ ਵਾਕ ਅਗੇਂਸਟ ਚਾਈਨਾ, ਉਹਨਾਂ ਨੇ ਕਿਹਾ ਪਹਿਲਾਂ ਇਹ ਬੁਲ ਵਾਕ ਤਾਂ ਭੰਨੋ। ਨਾਲ ਦੀ ਨਾਲ ਬੰਗਲਾਦੇਸ਼ ਦੀ ਜਿਹੜੀ ਤਬਦੀਲੀ ਹੋਈ, ਹਾਲਾਂ ਮੇਰਾ ਪਹਿਲਾ ਇੰਪ੍ਰੈਸ਼ਨ ਇਹ ਸੀ ਕਿ ਵੀ ਇਹ ਸ਼ਾਇਦ ਅਮਰੀਕਾ ਦੀ ਬਲੈਸਿੰਗ ਦੇ ਨਾਲ ਹੀ ਹੋਇਆ। ਹਾਲਾਂ ਹੁਣ ਵੀ ਹੋ ਸਕਦਾ ਬੰਗਲਾਦੇਸ਼ ਵੀ ਦੋਨਾਂ ਨੂੰ ਇੱਕੋ ਪਾਸੇ ਪਲੇ ਕਰ ਰਿਹਾ। ਲੇਕਿਨ ਜਿਸ ਤੇਜ਼ੀ ਨਾਲ ਮੁਹੰਮਦ ਯੂਨਸ ਜਿਹੜੇ ਚੀਫ ਐਡਵਾਈਜ਼ਰ ਨੇ ਔਰ ਚੀਨ ਦੇ ਦੌਰੇ ਤੇ ਗਏ ਔਰ ਉਹਨਾਂ ਨੇ ਚਾਈਨੀਜ਼ ਬਿਜ਼ਨਸ ਪੀਪਲ ਔਰ ਉਹਨਾਂ ਦੇ ਇਕੱਠ ਦੇ ਵਿੱਚ ਕਿਹਾ ਕਿ ਅਸੀਂ ਬੇ ਆਫ ਬੰਗਾਲ 'ਚ ਬੈਠੇ ਹੋਏ ਹਾਂ, ਬੰਗਾਲ ਦੀ ਖਾੜੀ ਸਮੁੰਦਰ ਦੇ ਮਾਲਕ ਹੈ, ਆਓ ਤੁਸੀਂ ਔਰ ਜਿਹੜਾ ਉਸ ਨੂੰ ਤੁਸੀਂ ਐਕਸਪਲੋਇਟ ਕਰੋ ਪੂਰਾ ਉਸ ਸਾਰਿਆਂ ਨੂੰ। ਉਦੋਂ ਵੀ ਇੰਡੀਅਨਸ ਨੂੰ ਬੜਾ ਲੱਗਿਆ ਕਿ ਜੀ ਇਹ ਕਿੱਥੋਂ ਸਮੁੰਦਰਾਂ ਦੇ ਮਾਲਕ ਬਣ ਗਏ। ਹੁਣ ਜਦੋਂ ਕਿ ਇਹ ਮੁੱਠਭੇੜ ਚੱਲ ਰਹੀ ਸੀ ਉਦੋਂ ਬੰਗਲਾਦੇਸ਼ ਦੇ ਇੱਕ ਸੀਨੀਅਰ ਐਡਵਾਈਜ਼ਰ ਨੇ ਜਿਹੜਾ ਮੁਹੰਮਦ ਯੂਨਸ ਦਾ ਕਰੀਬੀ ਹੈ, ਉਹਨੇ ਕਿਹਾ ਵੀ ਜੇ ਇੰਡੀਆ ਨੇ ਫੁੱਲ ਸਕੇਲ ਪਾਕਿਸਤਾਨ ਤੇ ਹਮਲਾ ਕੀਤਾ ਤੇ ਚਾਈਨਾ ਜਿਹੜਾ ਸਿਲੀਗੁੜੀ ਤੋਂ ਜਿਹੜਾ ਆਲਮੋਸਟ 12 ਤੋਂ 15 ਕਿਲੋਮੀਟਰ ਹੈ, ਹੁਣ ਜਿਹੜਾ ਅਸੀਂ ਆਰਮੀ ਬੇਸ ਜਿਹੜਾ ਅਬੰਡੈਂਟ ਆਰਮੀ ਬੇਸ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ, ਹੁਣ ਉਸ ਥਾਂ ਦੇ ਉੱਤੇ ਹਾਲਾਂ ਉਹ ਟੈਰੀਟਰੀ ਬੰਗਲਾਦੇਸ਼ ਦੀ 'ਚ ਪੈਂਦਾ ਹੈ ਔਰ ਲੰਬਾ ਉਹਦਾ ਪਤਾ ਨਹੀਂ ਕਿੰਨੇ ਕਿਲੋਮੀਟਰ ਦਾ ਅਸੀਂ ਇਹਨੂੰ ਸਾਂਝਾ ਕਰਾਂਗੇ ਕਿ ਉਹਨਾਂ ਦਾ ਰਨਵੇ ਹੈ, ਕਿੰਨਾ ਏਰੀਆ, ਕਿੰਨੇ ਹਜ਼ਾਰ ਏਕੜ ਦਾ। ਔਰ ਉਸ ਪੀਰੀਅਡ 'ਚ ਬ੍ਰਿਟਿਸ਼ਰਸ ਨੇ ਕਿਉਂਕਿ ਜੈਪਨੀਜ਼ ਫੋਰਸਿਸ ਇਸ ਪਾਸਿਓਂ ਈਸਟ ਵੱਲੋਂ ਆ ਰਹੀਆਂ ਸੀ, ਬਰਮਾ ਵੱਲੋਂ, ਦੂਜਾ ਬਰਮਾ ਤੇ ਵੀ ਕਾਫੀ ਹਿੱਸੇ ਤੇ ਇੱਕ ਸਟੇਜ ਤੇ ਜਾਪਾਨੀਆਂ ਨੇ ਕਬਜ਼ਾ ਕਰ ਲਿਆ ਸੀ, ਅੰਡੇਮਾਨ ਨਿਕੋਬਾਰ ਤੇ ਕਬਜ਼ਾ ਕਰ ਲਿਆ ਸੀ ਆਈਲੈਂਡ ਤੇ। ਸੋ ਉਸ 에ਅਰ ਬੇਸ ਨੂੰ ਉਦੋਂ ਯੂਜ਼ ਕੀਤਾ। ਫਿਰ ਜਦੋਂ 47 'ਚ ਵੰਡ ਹੋਈ ਭਾਰਤ ਪਾਕਿਸਤਾਨ ਦੀ, ਉਹ 에ਅਰ ਬੇਸ ਪਾਕਿਸਤਾਨ ਨੂੰ ਮਿਲਿਆ, ਫਿਰ ਬੰਗਲਾਦੇਸ਼ ਦੇ ਕੋਲ ਗਿਆ, ਪਰ ਐਬੰਡੈਂਟ ਸੀ ਉਹਦੇ ਇੱਕ ਹਿੱਸੇ 'ਚ ਉਹਨਾਂ ਨੇ ਕੋਈ 에ਅਰ ਅਕੈਡਮੀ ਕੋਈ ਇਸ ਕਿਸਮ ਦਾ ਖੋਲ੍ਹਿਆ ਸੀ, ਉਹਦੀ ਵਰਤੋਂ ਨਹੀਂ ਕੀਤੀ। ਹੁਣ ਜਦੋਂ ਇਹ ਕਨਫਲਿਕਟ ਚੱਲ ਰਿਹਾ ਸੀ ਅਚਾਨਕ, ਪਹਿਲਾਂ ਤਾਂ ਹੁਣ ਮੁਹੰਮਦ ਯੂਨਸ ਖੁੱਲ੍ਹ ਕੇ ਪ੍ਰੋ ਪਾਕਿਸਤਾਨ ਵੀ ਹੈ, ਪ੍ਰੋ ਚਾਈਨਾ ਵੀ ਹੈ। ਹੁਣ ਇਹ ਜਿਹੜਾ ਅਲਾਇੰਸ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਮਹਿਜ਼ ਕੋਈ ਬਿਆਨਬਾਜ਼ੀ ਦੇਣ ਵਾਲਾ ਅਲਾਇੰਸ ਨਹੀਂ ਹੈ। ਔਰ ਇਹ ਜਿਹੜੀ ਡਿਵੈਲਪਮੈਂਟ ਜਿਹਨੂੰ ਇੰਡੀਆ ਦੇ 1-2 ਪ੍ਰੋਮੀਨੈਂਟ ਜਿਨ੍ਹਾਂ 'ਚ ਆਰਗੇਨਾਈਜ਼ਰ ਇਹਨਾਂ ਦਾ ਕਾਫੀ ਖਾਸਮ ਖਾਸਾ ਹੈ ਹਿੰਦੂ ਤਵੀਆਂ ਦਾ, ਉਹਨਾਂ ਨੇ ਇਹ ਆਰਟੀਕਲ ਦਿੱਤਾ ਹੈ ਕਿ ਵੀ ਚਾਈਨਾ ਉਸ ਇਹ ਜਿਹੜਾ ਲੈਲ ਮੋਨੀਹਾਟ 에ਅਰ ਬੇਸ ਹੈ ਇਹਨੂੰ ਡਿਵੈਲਪ ਕਰ ਰਿਹਾ, ਬੰਗਲਾਦੇਸ਼ ਨੇ ਉਹਨੂੰ ਐਨਗੇਜ ਕੀਤਾ ਔਰ ਪਾਕਿਸਤਾਨੀ ਐਕਸਪਰਟ ਵੀ ਇਹ ਸਾਰੇ ਦੇ ਵਿੱਚ ਦੇਖੇ ਗਏ। ਹੁਣ ਮਤਲਬ ਇਹ ਹੈ ਕਿ ਵੀ ਇਕੱਲਾ ਗੱਲ ਇਹ ਨਹੀਂ ਹੈ ਵੀ ਵੈਸਟਰਨ ਸੈਕਟਰ ਦੇ ਉੱਤੇ ਜਾਂ ਕਸ਼ਮੀਰ ਦੇ ਉੱਤੇ ਜੋ ਕੁਝ ਹੋਇਆ ਇਹਨਾਂ 3 ਦਿਨਾਂ 'ਚ ਉਹਦੇ 'ਚ ਭਾਰਤ ਦਾ ਜਲੂਸ ਨਿਕਲਿਆ, ਚਾਈਨਾ ਨੇ ਆਲਰੇਡੀ ਤਿਆਰੀ ਕਰ ਲਈ। ਹੁਣ ਇਹ ਜਿਹੜਾ ਲੈਲ ਮੋਨੀਹਾਟ 에ਅਰ ਬੇਸ ਹੈ ਇਹ 12 ਤੋਂ 15 ਕਿਲੋਮੀਟਰ ਦੂਰ ਹੈ, ਜਿਹਨੂੰ ਚਿਕਨ ਨੈਕ ਕਹਿੰਦੇ। ਹੁਣ ਚਿਕਨ ਨੈਕ ਜਿਹਨਾਂ ਨੂੰ ਪਤਾ ਵੀ ਐਂ ਉਂਗਲਾਂ ਨਾਲ ਹੀ ਤੁਸੀਂ ਉਹਦਾ ਮਰੋੜ ਦਿੰਦੇ ਹੋ, ਉਹਨੂੰ ਕੋਈ ਵੱਢਣ ਦੀ ਲੋੜ ਨਹੀਂ ਹੁੰਦੀ। ਉਹ ਇਵੇਂ ਹੈ, ਇਹ ਜਿਹੜਾ ਸਿਲੀਗੁੜੀ ਚਿਕਨ ਨੈਕ ਹੈ ਇਹ ਜੇ ਕੱਟ ਆਫ ਕਰ ਦਿਓ ਤੇ ਭਾਰਤ ਦੀਆਂ 8 ਸਟੇਟਾਂ, 7 ਤਾਂ ਨਾਰਥ ਈਸਟ ਦੀਆਂ ਨੇ ਜਿਹੜੀਆਂ ਯੂਜਲੀ ਅਸਾਮ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਔਰ ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਇਹ ਸਾਰੀਆਂ
ਮੇਘਾਲਿਆ ਗਣਾਈਆਂ ਜਾਂਦੀਆਂ ਨੇ। ਇੱਕ ਸਿੱਕਮ ਭਾਵੇਂ ਉਹ ਜਦੋਂ ਨਾਰਥ ਈਸਟ ਕਿਹਾ ਜਾਂਦਾ 7 ਸਿਸਟਰਸ ਹੁੰਦਾ, ਪਰ ਇਹਦੇ 'ਚ 8ਵੀਂ ਵੀ ਸਿੱਕਮ ਦੀ ਵੀ ਜਿਹੜੀ ਸਪਲਾਈ ਲਾਈਨ ਜਾਂ ਦੂਜੀ ਹੈ ਉਹ ਸਿਲੀਗੁੜੀ ਉਸ ਚਿਕਨ ਨੈਕ ਨਾਲ ਜੁੜੀ ਹੋਈ ਹੈ। ਹੁਣ ਇੰਡੀਅਨ ਮੀਡੀਆ ਹਾਲਾਂ ਬਹੁਤਾ ਉਹਨਾਂ ਨੇ ਇਹਦੀ ਘਬਰਾਹਟ ਨਹੀਂ ਦਿਖਾਈ ਹੈ, ਲੇਕਿਨ ਅੰਦਰੋਂ ਇਹਨਾਂ ਦੇ ਜਿਹੜੇ ਨੇ ਪਸੀਨੇ ਛੁੱਟੇ ਹੋਏ ਨੇ। ਔਰ ਇਹਨਾਂ ਦੀ ਆਰਗੇਨਾਈਜ਼ਰ ਨੇ ਹੈਡਲਾਈਨ ਦਿੱਤੀ ਹੈ, ਵਾਈ ਇਜ਼ ਚਾਈਨਾ ਟਰਾਈਂਗ ਟੂ ਰਿਵਾਈਵ a dormant Lal Monihart air base just 12 kilometer from India's border। ਵੀ ਚਾਈਨਾ ਆਲ ਆਫ ਏ ਸਡਨ ਇਹਨੂੰ ਕਿਉਂ ਰਿਵਾਈਵ ਕਰ ਰਿਹਾ ਹੈ। ਔਰ ਫਿਰ ਉਹਨੇ ਕਿਹਾ ਵੀ ਇਸ ਨੇ ਇਟ ਹੈਜ਼ ਰੇਜ਼ਡ ਅਲਾਰਮ ਇਨ ਨਿਊ ਦਿੱਲੀ ਪੋਜੀਸ਼ਨ ਨੀਅਰ ਦਾ ਸਟ੍ਰੈਟੇਜਿਕ ਸਿਲੀਗੁੜੀ ਕੋਰੀਡੋਰ। ਦਿਸ ਡਿਵੈਲਪਮੈਂਟ ਕੁਡ ਪੋਜ਼ ਸਿਗਨੀਫਿਕੈਂਟਲੀ ਸਿਕਿਉਰਿਟੀ ਚੈਲੰਜਸ ਫॉर ਇੰਡੀਆਜ਼ ਨਾਰਥ ਈਸਟ। ਕਿ ਵੀ ਇਹ ਸਾਰਿਆਂ ਨੂੰ ਫਿਰ ਇਹਦਾ ਬੇਸ ਹੈ ਕਿ ਵੀ ਇਹ ਵਰਲਡ ਵਾਰ 2 ਈਰਾ ਦੀ ਫੈਸਿਲਿਟੀ ਹੈ, ਇੰਡੀਆ ਬੰਗਲਾਦੇਸ਼ ਬਾਰਡਰ 'ਤੇ ਹੈ। ਔਰ ਇਹ 12 ਤੋਂ 15 ਕਿਲੋਮੀਟਰ ਹੀ ਸਾਰਾ ਸਿਲੀਗੁੜੀ ਕੋਰੀਡੋਰ ਤੋਂ ਰਹਿ ਜਾਂਦਾ, ਇਹਨੂੰ ਚਿਕਨ ਨੈਕ ਕਹਿੰਦੇ ਨੇ। ਔਰ ਇਹਦੀ ਜਿਹੜੀ ਹੈ ਇਹ ਜਿਹੜਾ ਚਿਕਨ ਨੈਕ ਹੈ ਇਹ ਸਿਰਫ 22 ਕਿਲੋਮੀਟਰ ਉਹਦੀ ਚੌੜਾਈ ਹੈ, ਜਿਹੜੇ ਇੰਡੀਆ ਦੀਆਂ ਨਾਰਥ ਈਸਟ ਸਟੇਟਾਂ ਨੂੰ ਮੇਨਲੈਂਡ ਨਾਲ ਜੋੜਦੀ ਹੈ। ਔਰ ਇਸ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਫਿਕਰ ਹੈ ਕਿ ਵੀ ਇਹ ਏਅਰ ਬੇਸ ਜਿਹੜਾ ਜੇ ਇਸ ਦੀ ਡਿਵੈਲਪਮੈਂਟ ਹੁੰਦੀ ਹੈ, ਕਿਉਂਕਿ ਇਹ ਏਅਰ ਬੇਸ 1931 ਦੇ ਵਿੱਚ ਬ੍ਰਿਟਿਸ਼ ਕਲੋਨੀਅਲ ਗਵਰਨਮੈਂਟ ਨੇ ਬਣਾਇਆ ਸੀ ਕ੍ਰਿਟੀਕਲ ਮਿਲਟਰੀ ਦੇ ਬੇਸ ਦੇ ਤੌਰ 'ਤੇ। ਔਰ ਵਰਲਡ ਵਾਰ 2 ਦੇ ਵਿੱਚ ਇਹਦਾ ਫਾਰਵਰਡ ਏਅਰ ਬੇਸ ਦੇ ਤੌਰ 'ਤੇ ਇਸ ਦਾ ਇਸਤੇਮਾਲ ਹੋਇਆ। ਔਰ ਇਹ ਜਿਹੜੀ ਹੈ 1166 ਏਕੜ ਹੈ ਜਿਹਦੇ 'ਚ ਫੈਲਿਆ ਹੋ, ਬਹੁਤ ਵੱਡਾ ਏਅਰ ਬੇਸ ਹੈ ਜਿਹਦੇ 'ਚ ਇਹਨਾਂ ਦੇ ਜਿਹੜੇ ਵੱਡੇ ਜਹਾਜ਼ ਨੇ ਉਹ ਵੀ ਲੈਂਡ ਕਰ ਸਕਦੇ ਨੇ। 1166 ਏਕੜ ਹੈ ਏਅਰ ਬੇਸ ਹੈ ਤੇ 4 ਕਿਲੋਮੀਟਰ ਦਾ ਰਨਵੇ ਹੈ। ਹੁਣ ਗੱਲ ਕੱਲੀ ਨਹੀਂ ਹੁੰਦੀ, ਤੁਸੀਂ ਏਅਰਪੋਰਟ ਤੁਸੀਂ ਦੇਖਦੇ ਹੋ ਜਦੋਂ ਜਹਾਜ਼ ਉਤਰਦਾ ਹੈ ਉਹਨੂੰ ਰਨਵੇ ਚਾਹੀਦਾ, ਉਹਨੇ ਜਦੋਂ ਤੱਕ ਹਾਲਟ ਕਰਨਾ ਉਹਨੇ ਭੱਜਣਾ। ਹੁਣ 4 ਕਿਲੋਮੀਟਰ ਬਹੁਤ ਹੁੰਦਾ, ਇਹਦਾ ਮਤਲਬ ਹੈ ਵੀ ਵੱਡੇ ਜਿਹੜੇ ਪਲੇਨ ਨੇ ਫੌਜੀ ਵੀ ਦੂਜੇ ਵੀ, ਔਰ ਕੁਛ ਦੇਰ ਇਹਨੂੰ ਸਿਵਿਲੀਅਨ ਪਲੇਨਸ ਲਈ ਵੀ ਇਸਤੇਮਾਲ ਉਹਨਾਂ ਨੇ ਅੰਗਰੇਜ਼ਾਂ ਨੇ ਕੀਤਾ। ਹੁਣ 4 ਕਿਲੋਮੀਟਰ ਦਾ ਰਨਵੇ 1166 ਏਕੜ ਜਿਹੜੀ ਹੈ ਉਹ ਇਹਦੇ ਸਪੈਨ ਹੈ। ਔਰ ਉਹਦਾ ਵੱਡਾ ਜਿਹੜਾ ਟਾਰਮੈਕ ਹੈ ਇਸ ਦੇ ਨਾਲ ਜਿਹੜਾ ਇਹਦਾ ਮਤਲਬ ਹੈ ਕਿ ਇਹ ਵੱਡਾ ਇਨਫਰਾਸਟਰਕਚਰਲ ਐਸੈਟ ਹੈ। ਇਸ ਭਾਵੇਂ ਇਹਨੂੰ ਲੰਬੇ ਵਕਤ ਤੋਂ ਇਸ ਦਾ ਇਸਤੇਮਾਲ ਨਹੀਂ ਕੀਤਾ ਗਿਆ। ਔਰ ਇਹ ਫਿਰ ਹਿਸਟਰੀ ਹੈ ਕਿ ਵੀ ਇਹ ਜਿਹੜੀ ਹੈ ਬੰਗਲਾਦੇਸ਼ ਦਾ ਹਿੱਸਾ ਬਣਿਆ। ਔਰ ਫਿਰ ਮੁਹੰਮਦ ਯੂਨਸ ਨੂੰ ਕੋਟ ਕੀਤਾ ਵੀ ਉਹਨੇ ਜਾ ਕੇ ਜਿਹੜਾ ਕਿਹਾ ਸੀ ਕਿ ਤੁਸੀਂ ਆਓ ਸਮੁੰਦਰਾਂ ਦੇ ਅਸੀਂ ਮਾਲਕ ਬੈਠੇ ਹਾਂ, ਉਹਨੇ ਕਿਹਾ ਵੀ ਹੁਣ ਇਹਦਾ ਪਿਛੋਕੜ ਵੀ ਇਹ ਹੈ ਕਿ ਵੀ ਜੇ ਇਸ ਏਅਰ ਬੇਸ 'ਤੇ ਆ ਕੇ ਚੀਨ ਬੈਠ ਗਿਆ, ਜਿਹੜਾ ਕਿ ਬੈਠਾ ਆਲਰੇਡੀ, ਜਦੋਂ ਹੁਣ ਵਿਜ਼ੀਬਿਲਟੀ ਹੋਈ ਹੈ ਉਹਨਾਂ ਨੇ ਕਿਹਾ ਕਿ ਵੀ ਇਹ ਆਲਰੇਡੀ ਜਿਹੜੀ ਹੈ ਚਾਈਨੀਜ਼ ਆਫੀਸ਼ੀਅਲਸ ਨੇ ਉਹ ਲਾਲ ਮੋਨੀਹਾਰ ਏਅਰ ਬੇਸ ਦੇ ਉੱਤੇ ਉਹਨਾਂ ਨੇ ਵਿਜ਼ਿਟ ਕੀਤਾ। ਔਰ ਇਹਦੇ ਤੋਂ ਇਹਨਾਂ ਨੂੰ ਇੰਡੀਆ ਨੂੰ ਬੀਜਿੰਗ ਦੇ ਇੰਟੈਂਸ਼ਨਸ 'ਤੇ ਸ਼ੱਕ ਹੋਇਆ। ਔਰ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਏਅਰ ਬੇਸ ਸਿਲੀਗੁੜੀ ਕੋਰੀਡੋਰ ਦੇ ਇੰਨਾ ਨੇੜੇ ਆ, ਕੁਝ ਵੀ ਵਾਪਰ ਸਕਦਾ ਹੈ। ਫਿਰ ਇਸ ਦੇ ਉੱਤੇ ਡਿਸਕਸ਼ਨਸ ਨੇ ਕਿ ਸਟ੍ਰੈਟੇਜਿਕ ਇੰਪਲੀਕੇਸ਼ਨਸ ਨੇ ਇੰਡੀਆ ਦੇ ਨਾਰਥ ਈਸਟ ਲਈ, ਔਰ ਜਿਹੜਾ ਉਹ ਬ੍ਰੌਡਰ ਇੰਟਰਸਟ ਬੰਗਲਾਦੇਸ਼ 'ਤੇ ਹੋਣਗੇ ਕਿ ਨਹੀਂ, ਔਰ ਪਾਕਿਸਤਾਨ ਦਾ ਰੋਲ ਵੀ ਇਹਦੇ 'ਚ ਹੈ। ਉਹਦੇ 'ਚ ਉਹਨਾਂ ਨੇ ਕਿਹਾ ਵੀ ਐਡਿੰਗ ਅਨਦਰ ਲੇਅਰ ਆਫ complexity, reports suggest that a Pakistani company may be engaged in a subcontractor for the Lal Monihart Air Base project with work expectedly to commence in October 2025। ਕਿ ਅਕਤੂਬਰ ਆ ਗਿਆ, ਉਹਦੇ 'ਚ ਉਹਦੇ 'ਤੇ ਕੰਮ ਸ਼ੁਰੂ ਹੋਣਾ। ਔਰ ਜਿਹੜੀ ਪਾਕਿਸਤਾਨੀ ਕੰਪਨੀ ਹੈ ਉਹਨੂੰ ਇਨਵੋਲਵ ਕੀਤਾ ਉਹਦੇ 'ਚ। ਜਿਹੜਾ ਚਾਈਨੀਜ਼ ਵਿਜ਼ਿਟ ਤੋਂ ਪਹਿਲਾਂ ਉਹਨਾਂ ਨੇ ਕਿਹਾ ਪਾਕਿਸਤਾਨੀ ਮਿਲਟਰੀ ਇੰਟੈਲੀਜੈਂਸ ਡੈਲੀਗੇਸ਼ਨ reportedly inspected border areas in Bangladesh, raising suspicions about coordinated efforts between China, Pakistan and Bangladesh to counterbalance India's influence in the region। ਹੁਣ ਇਸ ਤੋਂ ਵੱਡਾ ਤਾਂ ਕੋਈ ਹੋਰ ਸਬੂਤ ਨਹੀਂ ਚਾਹੀਦਾ। ਔਰ ਇਹ ਸਾਰੇ ਦੇ ਚੱਲਦੇ ਆ ਮੈਂ ਦੇਖਦਾ ਵੀ ਅੱਗੇ ਕਦੇ ਪਾਕਿਸਤਾਨ ਨੇ ਅਰੁਣਾਚਲ ਪ੍ਰਦੇਸ਼ ਦੇ ਉੱਤੇ ਕੋਈ ਸਟੇਟਮੈਂਟ ਨਹੀਂ ਸੀ ਦਿੱਤੀ, ਹਾਲਾਂ ਚਾਈਨਾ ਨਾਲ। ਹੁਣ ਪਾਕਿਸਤਾਨ ਬੈਕਸ ਚਾਈਨਾ ਸਟੈਂਸ ਔਨ ਅਰੁਣਾਚਲ ਪ੍ਰਦੇਸ਼ ਐਮਿਡ ਰੀਜਨਲ ਟੈਂਸ਼ਨਸ। ਪਿਛਲੇ ਦਿਨਾਂ 'ਚ ਜਦੋਂ ਇਹਨਾਂ ਦੇ ਬਰੀਫਿੰਗ ਕੀਤੀ ਫੋਰਨ ਆਫਿਸ ਸਪੋਕਸਪਰਸਨ ਸ਼ਫਕਤ ਅਲੀ ਖਾਨ ਨੇ, ਤੇ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਚਾਈਨਾ ਦੀ ਜਿਹੜੀ ਪੋਜੀਸ਼ਨ ਹੈ ਅਰੁਣਾਚਲ ਪ੍ਰਦੇਸ਼, ਜਿਹੜਾ ਕਿ ਜਿਹਨੂੰ ਕਿ ਚੀਨ ਵਾਲੇ ਸਾਊਥ ਤਿੱਬਤ ਕਹਿੰਦੇ ਨੇ, ਅਸੀਂ ਫੁੱਲੀ ਸਪੋਰਟ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਅਰੁਣਾਚਲ ਪ੍ਰਦੇਸ਼ ਹੈ ਇਹ ਚਾਈਨਾ ਦਾ ਹੈ। ਔਰ ਇਸ ਤੋਂ ਇਹ ਲੱਗਦਾ ਕਿ ਵੀ ਹੁਣ ਖੁੱਲ੍ਹ ਕੇ ਨਾਰਥ ਈਸਟ ਦਾ ਜਿਹੜਾ ਇਹ ਤਾਂ ਉਹਨਾਂ ਨੇ ਚੀਨ ਨੇ ਪਹਿਲਾ ਝਟਕਾ ਜਦੋਂ ਦਿੱਤਾ ਉਹਦੇ 'ਚ ਇਹੀ ਹੋਣਾ ਹੈ ਕਿ ਉਹਨਾਂ ਨੇ ਕੁੱਕੜ ਦੀ ਧੌਣ ਮਰੋੜ ਦੇਣੀ ਹੈ
ਤੇ ਸਤੋਂ ਉਹ ਸਟੇਟਾਂ ਜਿੱਥੇ ਆਲਰੇਡੀ ਫਰੀडम ਮੂਵਮੈਂਟਸ ਨੇ। ਹਾਂ, ਸ਼ੇਖ ਹਸੀਨਾ ਜਦੋਂ ਬੰਗਲਾਦੇਸ਼ ਬੈਠੀ ਸੀ 2009 ਚ ਇੰਡੀਆ ਨੇ ਉਹਨੂੰ ਇਸਤੇਮਾਲ ਕਰਕੇ ਉਹ ਮਨੀਪੁਰ ਦੀ ਹੋਏ, ਨਾਗਾਲੈਂਡ ਹੋਏ, ਮਿਜ਼ੋਰਮ ਹੋਏ, ਉਹ ਸਾਰੇ 'ਚ ਉਹਨਾਂ ਨੂੰ ਕ੍ਰਸ਼ ਕਰਤਾ ਸੀ। ਪਰ ਹੁਣ ਉਹਨਾਂ ਸਾਰਿਆਂ ਨੇ ਮਨੀਪੁਰ ਦੇ ਵਿੱਚ ਤਾਂ ਬਰਾਬਰ ਇੱਕ ਪਾਸੇ ਕੁਕੀ ਟਰਾਈਬ ਵਾਲੇ ਵੀ ਨੇ, ਇੱਕ ਪਾਸੇ ਦੂਜੇ ਨੇ ਮੋਰਚੇ ਗੱਡੇ ਹੋਏ ਨੇ ਪੂਰੇ। ਉਹ ਡਰੋਨ ਵੀ ਇਸਤੇਮਾਲ ਕਰਦੇ ਨੇ ਔਰ ਉਹਨਾਂ ਨੇ ਆਪਣਾ ਸਟਾਰਲਿੰਕ ਇਹ ਵੀ ਜਿਹੜਾ ਕਮਿਊਨੀਕੇਸ਼ਨ ਦੇ ਲਈ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀ ਭਾਰਤ ਮਾਤਾ ਹੈ ਇਹਦੀ ਹੁਣ ਖੈਰ ਨਹੀਂ ਹੈ, ਕਿਉਂਕਿ ਜਿੰਨੇ ਕੁ ਚਾਂਬੜੇ ਹੋਏ ਸੀ ਇਹਨਾਂ ਨੂੰ ਜੇ ਕੋਈ ਨੱਥ ਪਾ ਸਕਦਾ ਹੈ ਤਾਂ ਉਹ ਚਾਈਨਾ ਹੀ ਪਾ ਸਕਦਾ ਹੈ। ਔਰ ਉਹ ਚਾਈਨਾ ਨੇ ਆਪਣਾ ਜ਼ੋਰ ਦਿਖਾਣੇ ਸ਼ੁਰੂ ਕਰਤੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।